ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਸੈਨੋ ਦੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-25 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸੱਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਲਈਏ। ਜਿਹੜੀ ਜਾਰਜੀਆ ਦੇ ਵਿੱਚ ਇਲੈਕਸ਼ਨ ਹੋਈ ਆ, ਉਹ ਹੁਣ ਅਗਲੇ ਸਾਲ ਦੇ ਵਿੱਚ ਉਹ ਮੇਨ ਰੀਜ਼ਨ ਹੋਊਗਾ ਵੀ ਇਕੋਨਮੀ ਕਿਸ ਤਰ੍ਹਾਂ ਜਿਹੜੀ ਆ ਰਿਕਵਰ ਹੋਊਗੀ। ਜੇ ਦੋਨੋਂ ਸੀਟਾਂ ਸੈਨੇਟ ਦੀਆਂ ਡੈਮੋਕ੍ਰੇਟ ਲੈ ਜਾਂਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਹੈਗੀ ਆ ਕਮਲਾ ਹੈਰਿਸ, ਉਹ ਜਿਹੜੇ ਆ ਵੋਟ ਪਾ ਕੇ ਤਾਂ ਉਹਨਾਂ ਦੀ ਮੈਜੋਰਟੀ ਬਣ ਜਾਏਗੀ। ਤੇ ਜੇ ਇੱਕ ਵੀ ਸੀਟ ਰਿਪਬਲਿਕਨ ਲੈ ਜਾਂਦੇ ਹੈਗੇ ਆ ਤੇ ਜਿਹੜੀ ਮੈਜੋਰਟੀ ਆ ਉਹ ਰਿਪਬਲਿਕਨਸ ਕੋਲ ਹੋਊਗੀ। ਤੇ ਜਿਹੜਾ ਅਗਲੇ ਸਾਲ ਜਿਹੜਾ ਹੋਰ ਸਟਿਮੂਲਸ ਪੈਕੇਜ ਦੇ ਉੱਤੇ ਵਰਕਆਊਟ ਹੋਣਾ ਆ, ਉਹ ਕਹਿੰਦੇ ਪਈ ਕਾਫੀ ਹਾਰਡ ਹੋਊਗਾ, ਕਿਉਂਕਿ ਫੈਡਰਲ ਬਜਟ ਜਿਹੜਾ ਡੈਫਿਸਿਟ ਆ ਉਹ ਤਾਂ ਬਹੁਤ ਜ਼ਿਆਦਾ ਆਲਰੇਡੀ ਹੋ ਚੁੱਕਾ ਹੈਗਾ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਪਈ ਜਿਹੜੇ GOP ਦੇ ਸੈਨੇਟਰਸ ਆ ਉਹ ਕਦੇ ਵੀ ਅਲਾਓ ਨਹੀਂ ਕਰਨਗੇ ਪਈ ਵੱਡਾ ਹੋਰ ਪੈਕੇਜ ਦਿੱਤਾ ਜਾਵੇ। ਪਰ ਜੇ ਡੈਮੋਕ੍ਰੇਟ ਲੈ ਜਾਂਦੇ ਆ ਤੇ ਫਿਰ ਜਿਹੜਾ ਆ ਉਹ ਕਰ ਸਕਦੇ ਆ, ਕਿਉਂਕਿ ਉਹਨਾਂ ਦੇ ਕੋਲ ਫਿਰ ਸੈਨੇਟ ਦੇ ਵਿੱਚ ਮੈਜੋਰਟੀ ਆ ਜਾਊਗੀ, ਕਾਂਗਰਸ ਦੇ ਵਿੱਚ ਵੀ ਮੈਜੋਰਟੀ ਹੈਗੀ ਆ। ਸਰੋਤਿਆਂ ਨੂੰ ਆਪਾਂ ਪਿਛਲੇ 2 ਦਿਨਾਂ ਤੋਂ ਦੱਸਦੇ ਆਈ ਆ ਵੀ ਜਿਹੜਾ ਕਾਂਗਰਸ ਦੇ ਵਿੱਚ ਹੁਣ $900 ਬਿਲੀਅਨ ਦਾ ਪੈਕੇਜ ਜਿਹੜਾ ਪਾਸ ਹੋ ਗਿਆ ਆ। 11 ਹਫ਼ਤਿਆਂ ਦੀ ਅਨਪਲਾਇਮੈਂਟ ਐਕਸਟੈਂਡ ਕੀਤੀ ਗਈ ਆ। $300 ਐਕਸਟਰਾ ਜਿਹੜਾ ਆ ਫੈਡਰਲ ਗਵਰਨਮੈਂਟ ਦਾ ਪੈਂਡੈਮਿਕ ਦਾ ਉਹ ਮਿਲਣਾ ਜਿਨ੍ਹਾਂ ਨੂੰ ਅਨਪਲਾਇਮੈਂਟ ਮਿਲੀ ਹੋਈ ਹੈਗੀ ਆ। $600 ਪਰ ਪਰਸਨ ਜਿਹੜਾ ਮਿਲਣਾ ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਆ, ਜਾਂ ਹਸਬੈਂਡ ਵਾਈਫ ਦੀ 1.5 ਲੱਖ ਤੋਂ ਥੱਲੇ ਆ। ਜੇ 4 ਜਾਣੇ ਹੈਗੇ ਆ, 2 ਬੱਚੇ, 2 ਜਾਣੇ, ਤੇ $2,400 ਦੇ ਕਰੀਬ ਮਿਲੂਗਾ। ਸੋ ਜਿਹੜੀ ਇਲੈਕਸ਼ਨਸ ਜਨਵਰੀ 5 ਨੂੰ ਹੋਣੀ ਹੈ ਜਾਰਜੀਆ 'ਚ, ਉਹਦੇ ਉੱਤੇ ਜਿਹੜਾ ਆ ਬਹੁਤ ਵੱਡਾ ਜਿਹੜਾ ਜ਼ੋਰ ਦੋਨਾਂ ਪਾਰਟੀਆਂ ਦਾ ਲੱਗਿਆ ਹੋਇਆ ਹੈ। ਟ੍ਰਿਲੀਅਨਸ ਆਫ ਡਾਲਰ ਦੇ ਜਿਹੜੇ ਟੈਕਸ ਕੱਟ ਇਹਨਾਂ ਨੇ ਬਿਲੀਅਨੇਅਰਸ ਨੂੰ ਅਤੇ ਵੱਡੀਆਂ ਕੰਪਨੀਆਂ ਨੂੰ ਜ਼ਰੂਰ ਦਿੱਤੇ ਆ, ਅਤੇ ਪਰ ਜਦੋਂ ਲੋਕਾਂ ਦੇ ਲਈ ਗੱਲ ਆਉਂਦੀ ਹੈ ਤਾਂ ਫਿਰ ਇਹਨਾਂ ਨੂੰ ਡੈਫਿਸਿਟ ਜਿਹੜਾ ਜ਼ਰੂਰ GOP ਵਾਲਿਆਂ ਨੂੰ ਜਿਹੜਾ ਉਹ ਨਜ਼ਰ ਆਉਣ ਲੱਗ ਜਾਂਦਾ ਆ। ਸੋ ਇਹ ਜਿਹੜੀ ਸਥਿਤੀ ਆ ਆਪਾਂ ਲੰਮੇ ਸਮੇਂ ਤੋਂ ਦੇਖੀਏ। 4 ਸਾਲ ਡੈਫਿਸਿਟ ਦਾ ਕਿਸੇ ਨੇ ਕੋਈ ਰੌਲਾ ਨਹੀਂ ਪਾਇਆ, ਜਿਹੜਾ ਕਿ ਲਗਾਤਾਰ ਵੱਧਦਾ ਰਿਹਾ। ਪਰ ਹੁਣ ਜਿੱਦਾਂ ਹੀ ਜਦੋਂ ਚੇਂਜ ਹੋਣ ਵਾਲੀ ਆ ਸਰਕਾਰ ਅਤੇ ਰਿਪਬਲਿਕਨਸ ਨੇ ਇਸ ਚੀਜ਼ ਨੂੰ ਜਿਹੜਾ ਹੁਣ ਨਵਾਂ ਮੁੱਦਾ ਬਣਾ ਲਿਆ, ਇਹ ਵੇਖਣ ਵਾਲੀ ਗੱਲ ਹੀ ਇੱਦਾਂ ਹੀ ਰਹਿਣੀ ਆ। ਜਿੱਦਾਂ ਹੀ ਸਹੁੰ ਚੱਕਣੀ ਆ ਵਿਰੋਧੀ ਪਾਰਟੀ ਵਾਲਿਆਂ ਨੇ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਗੱਲਾਂ ਤੁਹਾਨੂੰ ਫੌਕਸ ਦੇ ਉੱਤੇ ਅਕਸਰ ਜਿਹੜੀਆਂ ਇਹ ਸੁਣਨ ਨੂੰ ਜ਼ਿਆਦਾ ਜਿਹੜੀਆਂ ਉਹ ਮਿਲਿਆ ਕਰਨਗੀਆਂ। ਸੋ ਇਹ $900 ਬਿਲੀਅਨ ਦਾ ਰਿਲੀਫ ਮੈਜਰ ਜਿਹੜਾ ਆ 5,000 ਤੋਂ ਵੱਧ ਪੇਜਾਂ ਦਾ ਜਿਹੜਾ ਇਹ ਬਿੱਲ ਆ ਉਹ ਕਾਂਗਰਸ ਦੇ ਵਿੱਚ ਜਿਹੜਾ ਉਹ ਪਾਸ ਹੋਇਆ। 85 ਦੇ ਮੁਕਾਬਲੇ 327 ਵੋਟਾਂ ਦੇ ਨਾਲ ਇਹ ਜਿਹੜਾ ਓਮਨੀਬਸ ਬਿੱਲ ਜਿਹੜਾ ਆ ਉਸ ਨੂੰ ਪਾਸ ਕੀਤਾ ਗਿਆ ਹੈਗਾ ਆ। ਇਹ ਕਹਿੰਦੇ ਵੀ 2 ਹਿੱਸਿਆਂ ਦੇ ਵਿੱਚ ਡਿਵਾਈਡ ਜਿਹੜਾ ਉਹ ਹੋਇਆ ਸੀਗਾ। ਡਿਫੈਂਸ, ਕਾਮਰਸ, ਜਸਟਿਸ, ਸਾਇੰਸ,
ਹੋਮਲੈਂਡ ਸਿਕਿਉਰਿਟੀ ਅਤੇ ਫਾਈਨੈਂਸ਼ੀਅਲ ਸਰਵਿਸਿਜ਼, ਇਹ ਜਿਹੜੇ ਸੈਕਸ਼ਨ ਆ ਇਸ ਤਰੀਕੇ ਦੇ ਨਾਲ ਜਿਹੜੇ ਉਹ ਬਣਾਏ ਗਏ ਹੈਗੇ ਆ। ਅਤੇ ਜਿਹੜਾ ਇਹਦਾ ਪਾਰਟ 2 ਸੀਗਾ ਇਸ ਬਿੱਲ ਦਾ, ਉਹਦੇ 'ਤੇ ਜਿਹੜਾ ਕੋਵਿਡ ਰਿਲੀਫ ਬਿੱਲ ਇਨਕਲੂਡ ਜਿਹੜਾ ਹੈ ਉਸ ਦੇ ਵਿੱਚ ਕੀਤਾ ਸੀਗਾ। ਉਹ 53 ਦੇ ਮੁਕਾਬਲੇ 359 ਜਿਹੜੀਆਂ ਆ ਵੋਟਾਂ ਦੇ ਨਾਲ ਸਦਨ ਦੇ ਵਿੱਚ ਪਾਸ ਹੋਇਆ। ਅਤੇ ਇਹ ਜਿਹੜੇ ਮੈਜਰਸ ਆ ਇਹ ਦੋਨਾਂ ਨੂੰ ਬੰਡਲ ਕਰਕੇ ਸੈਨੇਟ ਦੇ ਵਿੱਚ ਇਕੱਠਿਆਂ ਹੀ ਜਿਹੜਾ ਉਹ ਪੇਸ਼ ਕੀਤਾ ਗਿਆ, ਅਤੇ ਉੱਥੇ 6 ਦੇ ਮੁਕਾਬਲੇ 92 ਵੋਟਾਂ ਦੇ ਨਾਲ ਉੱਥੇ ਸੈਨੇਟਰਸ ਨੇ ਇਸ ਨੂੰ ਜਿਹੜਾ ਉਹ ਪਾਸ ਕੀਤਾ। ਅਤੇ ਹੁਣ ਕਹਿੰਦੇ ਬਿੱਲ ਆ ਰਾਸ਼ਟਰਪਤੀ ਦੇ ਕੋਲ ਜਿਹੜਾ ਉਹ ਜਾਵੇਗਾ, ਜਿੱਥੇ ਉਹ ਇਹਨਾਂ ਦੇ ਜਿਹੜੇ ਦਸਤਖਤ ਤੋਂ ਬਾਅਦ ਦੇ ਵਿੱਚ ਇਹ ਕਾਨੂੰਨ ਬਣ ਜਾਵੇਗਾ। ਸੋ ਤਕਰੀਬਨ ਕਈ ਮਹੀਨਿਆਂ ਬਾਅਦ ਜਿਹੜਾ ਦੂਜਾ ਇਹ ਬਿੱਲ ਆ ਇਹ ਇਹਨਾਂ ਨੇ ਹੁਣ ਪਾਸ ਕੀਤਾ ਹੈ, ਜਿਸ ਦੇ ਵਿੱਚ ਆਲਰੇਡੀ ਜਿੱਦਾਂ ਹਰਜੋਤ ਸਿੰਘ ਹੋਣਾ ਨੇ ਦੱਸ ਹੀ ਦਿੱਤਾ, $600 ਦੀ ਡਾਇਰੈਕਟ ਪੇਮੈਂਟ ਮੋਸਟ ਅਮੈਰੀਕਨ, ਸਾਰੇ ਨਹੀਂ, ਮੋਸਟ ਅਮੈਰੀਕਨਸ ਨੂੰ ਜਿਹੜੀ ਉਹ ਮਿਲੂਗੀ। ਅਤੇ ਜਿਹੜੀ ਫੈਡਰਲ ਅਨਇੰਪਲੋਇਮੈਂਟ ਬੈਨੀਫਿਟ ਆ ਉਹ 14 ਮਾਰਚ ਤੱਕ ਐਕਸਟੈਂਡ ਜਿਹੜੀ ਉਹ ਹੋਵੇਗੀ, ਜਿਹਦੇ ਵਿੱਚ $300 ਪ੍ਰਤੀ ਹਫ਼ਤਾ ਜਿਹੜਾ ਆ उसदे विच इन्हां नूं एक्सट्रा मिलेगा। 284 बिलियन डॉलर के जिहड़े लोन आ बिजनेसिस नूं PPP जिहड़ा पे चैक प्रोटैक्शन प्रोग्राम आ उस दे तहत होर जिहड़े आ वो दिते जाणगे ते इसे दे तहत 31 जनवरी तक मोरेटोरीअम नूं जिहड़ा एक्सटेंड किया गया आ एविक्शनस दे उत्ते ते 30 बिलियन डॉलर जिहड़ा आ वो खर्चा जाएगा करोना वायरस वैक्सीन आ उस दी डिस्ट्रीब्यूशन नूं होर तेजी दे नाल करन दे लई। जी अगली खबर पर चलिए। जिस तरह अपने किसान जिहड़े आ उत्थे 2 गुजरातियां दे नाल लगे हो हैगे आ मोदी ते शाह दे नाल उन्होंने वक्त पाया पूरे हिंदुस्तान दे विच जिन्ने भी फार्मर्स हैगे आ। सो अमेरिका दी जिहड़ी आने वाली सरकार आ इहदे विच बहुत वड्डी गिणती दे विच जिहड़े इंडियंस आ ओह हाई लैवल पोजीशन दे उत्ते अपॉइंट होण जा रहे आ। प्रेजिडेंट इलैक्ट जो बाइडन जिहड़े आ उन्हां ने गौतम राघावान एक जिहड़ा उन्हां दा ट्रांजिशन एडवाइजर आ ते फॉर्मर चीफ ऑफ स्टाफ आ कांग्रेशनल प्रोग्रेसिव कॉकस चेयर जिहड़ी हैगी रिप्रजेंटेटिव रामला जयापाल उन्हां नूं ओह डिप्टी डायरैक्टर ऑफ ऑफिस ऑफ प्रेजिडेंशियल पर्सनल दा अपॉइंट करन जा रहे आ। राघावान जिहड़ा आ ये फस्ट जनरेशन दा इमीग्रेंट आ इंडिया तो ते इसने ओबामा ते बाइडन वाइट हाउस दे विच एज ए लियाजन जिहड़ा आ ओह LGBTQ ते एशियन अमेरिकन ते पैसिफिक आइलैंडर कम्यूनिटी दे लई काम कीता सी। इस तो बिना विने रेडी ਇਹ ਬਾਈਡਨ ਦੇ ਜੋ ਬਾਈਡਨ ਦੇ ਚੀਫ ਸਪੀਚ ਰਾਈਟਰ ਜਿਹੜੇ ਓਬਾਮਾ ਦੀ ਜਦੋਂ ਸੈਕੰਡ ਟਰਮ ਸੀਗੀ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਨੂੰ ਵੀ ਜਿਹੜਾ ਆ ਹਾਈ ਲੈਵਲ ਦੀ ਪੋਜੀਸ਼ਨ ਦੇ ਉੱਤੇ ਰੱਖਿਆ ਗਿਆ ਆ। ਇਸੇ ਤਰ੍ਹਾਂ ਜੋ ਬਾਈਡਨ ਉਹਨਾਂ ਨੇ ਇੰਡੀਅਨ ਅਮਰੀਕਨ ਵਿਦਾਂਤ ਪਟੇਲ ਇਹ ਵੀ ਗੁਜਰਾਤੀ ਭਾਈ ਆ ਇਹਨੂੰ ਅਸਿਸਟੈਂਟ ਵਾਈਟ ਹਾਊਸ ਪ੍ਰੈਸ ਸੈਕਟਰੀ ਜਿਹੜਾ ਚੁਣਿਆ ਹੈਗਾ ਆ। ਜਿਹੜਾ ਵਿਦਾਂਤ ਪਟੇਲ ਹੈਗਾ ਆ ਇਹ ਇੱਥੇ ਸਾਡੇ ਬੇਰੀਆ ਤੇ ਹੀ ਬੋਰਨ ਹੋਇਆ ਸੀ पर अजकल इधर नहीं रहिंदा। पर इस तो पहला जिहड़ा आ विधांत पटेल ने नवाडा ते वैसटर्न प्राइमरी स्टेट्स दे कम्यूनीकेशन जिहड़ा डायरैक्टर आ ਉਹਦੇ तौर ते काम कीता सी। हुण उन्हां नूं जिहड़ा आ प्रेजिडेंट इलैक्ट जो बाइडन जदों प्रेजिडेंट बन जाणगे उन्हां ने असिस्टेंट वाइट हाउस प्रैस सैकटरी चुणिया है। जी जी अगली ਜਿਹੜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ 2 ਲੋਕਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਸੀਗਾ ਵੀ ਉਹਨਾਂ ਨੇ ਇੱਕ ਸਟ੍ਰਿਪ ਕਲੱਬ ਦੇ ਵਿੱਚ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਸੀ ਕਿਉਂਕਿ ਉਹਨਾਂ ਨੂੰ ਮਾਸਕ ਪਾਉਣ ਦੇ ਲਈ ਆਖਿਆ ਗਿਆ ਸੀ। ਹੁਣ ਕਹਿੰਦੇ ਵੀ ਜੇ ਦੋਸ਼ ਉਹਨਾਂ ਦੇ ਉੱਤੇ ਸਾਬਤ ਇਹ ਹੋ ਜਾਂਦੇ ਨੇ ਇਹ ਹੈਲੋਵੀਨ ਦੀ ਨਾਈਟ ਦੇ ਉੱਤੇ ਇਹ ਘਟਨਾ ਜਿਹੜੀ ਵਾਪਰੀ ਸੀ। ਐਡਗਰ ਨਾਵਾ ਅਯਾਲਾ 34 ਸਾਲ ਡੈਨੀਅਲ ਜੁਵੇਨਲ ਓਕੰਪੋਵਾ ਉਹ 22 ਸਾਲ ਜਿਹੜੀ ਇਹ ਉਮਰ ਸੀ। ਇਹਨਾਂ ਦੇ ਉੱਤੇ ਕਹਿੰਦੇ ਵੀ ਜੇ ਚਾਰਜਿਸ ਸਾਬਤ ਹੁੰਦੇ ਆ ਤਾਂ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਉਹ ਹੋ ਸਕਦੀ ਆ। ਇਹਨਾਂ ਨੇ AK-47 ਦੇ ਨਾਲ ਇਸ ਸਟ੍ਰਿਪ ਕਲੱਬ ਦੇ ਵਿੱਚ ਜਾ ਕੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ। ਜਦੋਂ ਉਹਨਾਂ ਨੇ ਮਾਸਕ ਪਾਉਣ ਤੋਂ ਇਹਨਾਂ ਨੇ ਰਿਫਿਊਜ਼ ਕਰਤਾ ਅਤੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਸੋ ਇਹ ਹੁਣ ਤੁਸੀਂ ਦੇਖੋ ਵੀ ਇੱਦਾਂ ਦੇ ਕਈ ਲੋਕ ਜਿਹੜੇ ਆ ਉਹ ਤੁਰੇ ਫਿਰਦੇ ਨੇ ਮਾਸਕ ਪਾਉਣ ਨੂੰ ਲੈ ਕੇ ਜਿਹੜੇ ਰਾਈਟ ਨਾਓ ਮੈਂ ਦੇਖ ਰਿਹਾ ਸੀਗਾ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਗੋਰੇ ਆ ਵਾਲਮਾਰਟ ਦੇ ਵਿੱਚ ਟਾਰਗੇਟ ਦੇ ਵਿੱਚ ਜਿਹੜੇ ਉਹ ਜਲੂਸ ਆਪਣੇ ਜਿਹੜੇ ਉਹ ਕੱਢ ਰਹੇ ਆ
ਜਲੂਸ ਤੋਂ ਭਾਵ ਵੀ ਰੈਲੀ ਜਿਹੜੀ ਉਹ ਕਰ ਰਹੇ ਆ ਲੈ ਕੇ ਝੰਡੇ, ਵੀ ਸਾਨੂੰ ਜਿਹੜਾ ਜੀ ਦੱਬਿਆ ਜਾ ਰਿਹਾ, ਸਾਨੂੰ ਜਿਹੜਾ ਜੀ ਰੋਕਿਆ ਜਾ ਰਿਹਾ ਆ, ਵੀ ਅਸੀਂ ਮਾਸਕ ਜਿਹੜਾ ਉਹ ਨਹੀਂ ਪਾਉਣਾ ਚਾਹੁੰਦੇ। ਅਤੇ ਕੁਛ ਲੋਕ ਫਿਰ ਉਹ ਜਿਹਿਆਂ ਦੇ ਵਿੱਚੋਂ ਜਿਹੜੇ ਆ ਇੱਦਾਂ ਦੇ ਸਿਰਫਰੇ ਜਿਹੜੇ ਉਹ ਨਿਕਲ ਰਹੇ ਨੇ, ਜਿਹੜੇ ਗੋਲੀਆਂ ਵੀ ਜਿਹੜੀਆਂ ਚਲਾਉਣ ਤੱਕ ਜਾ ਰਹੇ ਨੇ। ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ, ਜਿਨ੍ਹਾਂ ਵਿੱਚ ਕਿਤੇ ਕੋਈ ਕੰਮ ਕਰ ਰਿਹਾ ਬੰਦਾ ਜਿਹਦਾ ਫਰਜ਼ ਇਹੀ ਸੀਗਾ ਉਹਨਾਂ ਨੂੰ ਦੱਸਣਾ ਵੀ ਭਾਈ ਮਾਸਕ ਵਗੈਰਾ ਪਾ ਕੇ ਆਓ, ਅਤੇ ਉੱਥੇ ਉਹਨਾਂ ਦੇ ਨਾਲ ਲੜਾਈ ਹੋਈ ਅਤੇ ਕਈਆਂ ਨੇ ਤਾਂ ਸਟੈਬਿੰਗ ਵਗੈਰਾ ਤੱਕ ਵੀ ਜਿਹੜੀ ਉਹ ਗਈ ਸੀ, ਗੋਲੀਬਾਰੀ ਵੀ ਜਿਹੜੀ ਵਾਪਰੀ ਹੈ। ਸੋ ਇਹਨਾਂ ਨੇ ਆਪਣੇ ਦੋਸ਼ ਤਾਂ ਨਹੀਂ ਮੰਨੇ, ਪਰ ਰਾਈਟ ਨਾਓ ਇਹਨਾਂ ਨੂੰ $5 ਮਿਲੀਅਨ ਬੇਲ ਦੇ ਉੱਤੇ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਜੀ, ਅਗਲੀ ਗੱਲ ਵੱਲ ਚੱਲੀਏ ਤਾਂ ਜਿਹੜਾ ਸਟਿਮੂਲਸ ਪੈਕੇਜ ਆ ਕਾਂਗਰਸ ਦੇ ਵਿੱਚ, ਜਿਹੜਾ ਹਾਊਸ ਆ ਉਹਦੇ 'ਚ 359 ਦੇ ਮੁਕਾਬਲੇ 53 ਦੇ ਨਾਲ ਜਿਹੜਾ ਉਹ ਪਾਸ ਹੋ ਗਿਆ ਸੀ। 359 ਜਾਣਿਆਂ ਨੇ ਹੱਕ ਦੇ ਵਿੱਚ ਜਿਹੜਾ ਵੋਟ ਪਾਇਆ ਸੀ। ਅਤੇ ਸੈਨੇਟ ਦੇ ਵਿੱਚ ਵੀ ਜਿਹੜੀ ਇਹਦੀ ਵੋਟਿੰਗ ਹੋ ਗਈ ਆ, ਸੈਨੇਟ ਦੇ ਵਿੱਚ ਵੀ ਜਿਹੜਾ ਇਹ ਬਿੱਲ ਪਾਸ ਹੋ ਗਿਆ ਆ। ਪਰ ਉਹਦੇ ਵਿੱਚ 6 ਦੇ ਕਰੀਬ ਜਿਹੜੇ ਸੈਨੇਟਰਸ ਆ ਉਹਨਾਂ ਨੇ ਉਲਟ ਵੋਟ ਪਾਈ ਹੈਗੀ ਆ, ਜਿਨ੍ਹਾਂ ਦੇ ਵਿੱਚ ਰੈਂਡ ਪੌਲ ਵੀ ਹੈਗੇ ਆ, ਇਸੇ ਤਰ੍ਹਾਂ ਜਿਹੜੇ ਟੈਡ ਕਰੂਜ਼ ਆ ਉਹ ਵੀ ਹੈਗੇ ਆ। ਸੋ 6 ਦੇ ਕਰੀਬ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹਦੇ ਉਲਟ ਪਾਈ ਆ। ਪਰ ਸੋ ਹੁਣ ਹਾਊਸ ਅਤੇ ਸੈਨੇਟ ਦੋਨਾਂ 'ਚੋਂ ਪਾਸ ਹੋ ਗਿਆ, ਅਤੇ ਹੁਣ ਜਿਹੜਾ ਇਹ ਬਿੱਲ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਜਾਊਗਾ, ਅਤੇ ਉਹ ਫਿਰ ਜਿੱਦਾਂ ਆ ਸਾਈਨ ਕਰਨਗੇ। ਜੀ, US ਟ੍ਰੈਜਰੀ ਡਿਪਾਰਟਮੈਂਟ ਨੇ ਵੀ ਹੁਣ ਲੇਟੈਸਟ ਜਿਹੜਾ ਇਹ ਮੰਨਿਆ ਆ ਵੀ ਜਿਹੜਾ ਰਸ਼ੀਆ ਦੇ ਦੁਆਰਾ ਜਿਹੜਾ ਇੱਕ ਵਾਈਡ ਸਪਰੈਡ ਹੈਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਉਹਨਾਂ ਨੇ ਵੀ ਰਸ਼ੀਆ ਨੂੰ ਹੀ ਦੋਸ਼ੀ ਇਸ ਦੇ ਵਿੱਚ ਕਰਾਰ ਦਿੱਤਾ ਹੈ ਵੀ ਅਸੀਂ ਵੀ ਉਸ ਦੇ ਕਹਿੰਦੇ ਵਿਕਟਮ ਆ ਉਹ ਬਣੇ ਆ। ਸੋ ਐਨਰਜੀ ਡਿਪਾਰਟਮੈਂਟ ਵਾਲੇ ਅਤੇ ਹੋਰ ਬਹੁਤ ਸਾਰੇ ਜਿਹੜੇ ਆ ਖੇਤਰ ਦੇ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਉੱਤੇ ਰਸ਼ੀਆ ਦੇ ਦੁਆਰਾ ਇਹ ਹੈਕਿੰਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਗਈਆਂ। ਪਰ ਅਜੇ ਤੱਕ ਰਾਸ਼ਟਰਪਤੀ ਟਰੰਪ ਆਪਣੇ ਜਿਹੜੇ ਪ੍ਰਿਯ ਮਿੱਤਰ ਪੁਤਿਨ ਦੇ ਖਿਲਾਫ ਜਾਂ ਰਸ਼ੀਆ ਦੇ ਖਿਲਾਫ ਕੁਛ ਬੋਲਣ ਤੋਂ ਜਿਹੜੇ ਇਨਕਾਰੀ ਨੇ। ਜਿਹੜੇ ਪੋਂਪੇਓ ਆ ਉਹਨਾਂ ਨੇ ਤਾਂ ਜਿਹੜਾ ਇਸ ਚੀਜ਼ ਦੇ ਵਿੱਚ ਰਸ਼ੀਆ ਨੂੰ ਦੋਸ਼ ਜਿਹੜਾ ਉਹ ਜ਼ਰੂਰ ਦਿੱਤਾ, ਪਰ ਟਰੰਪ ਹੋਣਾ ਨੇ ਉਹਨਾਂ ਦੀ ਗੱਲ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਕੰਟਰਾਡਿਕਟ ਪਹਿਲੋਂ ਕਰ ਦਿੱਤਾ ਸੀਗਾ। ਸੋ ਇਹ ਇੱਕ ਖਤਰੇ ਵਾਲੀ ਗੱਲ ਕਹਿੰਦੇ ਰਾਈਟ ਨਾਓ ਬਣੀ ਆ, ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਇਸ ਦੇ ਉੱਤੇ ਜਿਹੜੀ ਚੁੱਪੀ ਨੂੰ ਲੈ ਕੇ ਵੀ ਜਿਹੜਾ ਆ ਉਹ ਜਿਹੜੇ ਉਹਨਾਂ ਦੇ ਖਾਸ ਕਰਕੇ ਜਿਹੜੇ ਵਿਰੋਧੀ ਨੇ, ਕ੍ਰਿਟਿਕਸ ਨੇ, ਉਹ ਉਸ ਚੀਜ਼ ਦੇ ਉੱਤੇ ਸਵਾਲ ਉਠਾ ਰਹੇ ਨੇ ਵੀ ਕਿਉਂ ਅਜਿਹੀ ਕਿਹੜੀ ਗੱਲ ਹੋਈ ਪਈ ਆ ਵੀ ਇਹਨਾਂ ਨੇ ਇਸ ਚੀਜ਼ ਦੇ ਉੱਤੇ ਰਸ਼ੀਆ ਦੀ ਉਤਲੇ ਪੱਧਰ ਦੇ ਉੱਤੇ ਜਿਹੜੀ ਆਲੋਚਨਾ ਕਰਨ ਤੋਂ ਜਿਹੜੇ ਆ ਉਹ ਗੁਰੇਜ਼ ਕਰ ਰਹੇ ਆ। ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਇਸ ਦੇ ਉੱਤੇ ਹੋਰ ਜ਼ਿਆਦਾ ਟਿੱਪਣੀਆਂ ਕਰਨ ਤੋਂ ਹਾਲ ਦੀ ਘੜੀ ਇਨਕਾਰ ਜਿਹੜਾ ਉਹ ਕੀਤਾ ਗਿਆ, ਪਰ ਸਟੀਵਨ ਮਨੂਚਿਨ ਹੋਣਾ ਨੇ ਇਸ ਚੀਜ਼ ਨੂੰ ਮੰਨਿਆ ਆ ਅਤੇ ਦੱਸਿਆ ਆ ਵੀ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਦੇ ਵਿੱਚ ਬੀਤੇ ਦਿਨੀ ਜਿਹੜਾ ਉਹ ਹੈਕ ਹੋਇਆ ਸੀ ਉਸ ਦੇ ਵਿੱਚ ਰਸ਼ੀਆ ਜ਼ਿੰਮੇਵਾਰ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਅੱਜ ਡਾਕਟਰ ਫੌਚੀ ਹੈਗੇ ਆ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਦੇ ਜਿਹੜੇ ਹੈੱਡ ਆ, ਅਤੇ ਉਹਨਾਂ ਨੇ ਜਿਹੜਾ ਮੋਡਰਨਾ ਦਾ ਵੈਕਸੀਨ ਆ ਉਹਨੂੰ ਜਿਹੜਾ ਅੱਜ ਲਵਾਇਆ ਹੈਗਾ ਆ। ਸੋ ਇਹ ਟੈਲੀਵਾਈਜ਼ਡ ਲਾਈਵ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਵੀ ਬਹੁਤ ਸੇਫ ਹੈਗਾ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਹੋ ਸਕੇ। ਸੋ ਇਹ ਡਾਇਰੈਕਟਰ ਆ ਸੋ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਕਲੀਨਿਕਲ ਸੈਂਟਰ ਜਿਹੜਾ ਆ ਬਥੀਸਡਾ ਮੈਰੀਲੈਂਡ ਦੇ ਵਿੱਚ, ਉੱਥੇ ਉਹਨਾਂ ਨੇ ਇਹ ਜਿਹੜਾ ਟੀਕਾ, ਅਤੇ ਇਕੱਲਾ ਉਹਨਾਂ ਨੇ ਨਹੀਂ, ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਜਿਹੜੇ ਸੈਕਟਰੀ ਐਲੈਕਸ ਅਜ਼ਾਰ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਜਿਹੜੇ ਡਾਇਰੈਕਟਰ ਹੈਗੇ ਆ ਫਰਾਂਸਿਸ ਕੋਲਿਨਸ, ਨੈਸ਼ਨਲ ਇੰਸਟੀਚਿਊਟ ਆਫ ਆਫਿਸ ਆਫ ਰਿਸਰਚ ਸਰਵਿਸਿਜ਼ ਦੇ ਡਾਇਰੈਕਟਰ ਜਿਹੜੇ ਆ ਕੋਲਨ ਮੈਕਗੋਵਨ, ਅਤੇ 6 ਹੋਰ ਹੈਲਥ ਕੇਅਰ ਜਿਹੜੇ ਵਰਕਰਸ ਆ ਉਹਨਾਂ ਨੇ ਇਹ ਟੀਕਾ ਲਵਾਇਆ। ਹਜੇ ਜਿੱਦਾਂ 100 ਡੋਸਿਸ, ਸਿਰਫ 100 ਟੀਕੇ ਹੀ ਜਿਹੜੇ ਮੋਡਰਨਾ ਦੇ ਆਏ ਸੀ, ਕਿਉਂਕਿ ਕੱਲ੍ਹ ਹੀ ਜਿਹੜਾ ਉਹਨੂੰ ਅਪਰੂਵ ਕੀਤਾ ਗਿਆ ਸੀ। ਸੋ ਹੁਣ ਲੱਗਦਾ ਆ ਵੀ ਆਉਣ ਵਾਲੇ ਸਮੇਂ 'ਚ ਇਹਦੀ ਜਿਹੜੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਊਗੀ, ਕਿਉਂਕਿ ਇਹਦੇ ਨਾਲ ਹੀ ਜਿਹੜਾ ਕੰਟਰੈਕਟ ਆ ਪਹਿਲਾਂ ਇੱਥੇ ਸਾਈਨ ਕੀਤਾ ਗਿਆ ਸੀ ਗਵਰਨਮੈਂਟ ਵੱਲੋਂ। ਸੋ ਹੁਣ ਇਹਦੀ ਡਿਸਟਰੀਬਿਊਸ਼ਨ ਜਿਹੜੀ ਆ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਵੀ ਕਿੰਨੀ ਕੁ ਹੁੰਦੀ ਹੈਗੀ ਆ। ਪਰ 79 ਸਾਲਾਂ ਦੇ ਡਾਕਟਰ ਫੌਚੀ ਨੇ ਇਹ ਆਪਣੇ ਆਪ ਟੀਕਾ ਲਵਾਇਆ ਹੈਗਾ। ਜੀ, ਅਗਲੀ ਖਬਰ ਜਿਹੜੀ ਆ ਰਹੀ ਆ, 70 ਤੋਂ ਵੱਧ ਕੈਡੈਟਸ ਜਿਹੜੇ US ਮਿਲਟਰੀ ਅਕੈਡਮੀ ਦੇ ਲਈ ਜਿਹੜੀ ਟ੍ਰੇਨਿੰਗ ਦੇ ਲਈ ਉਹਨਾਂ ਨੇ ਟੈਸਟ ਦਿੱਤਾ ਸੀਗਾ ਤਾਂ ਜੋ ਇੱਕ ਦਿਨ ਉਹ ਆਰਮੀ ਦੇ ਅਫਸਰ ਜਿਹੜੇ ਬਣਨ।
ਉਹਨਾਂ ਦੇ ਉੱਤੇ ਇਹ ਹੁਣ ਦੋਸ਼ ਲਾਏ ਗਏ ਆ ਵੀ ਉਹਨਾਂ ਨੇ ਮੈਥ ਦੇ ਹਿਸਾਬ ਦੇ ਜਿਹੜੇ ਆ ਇੱਕ ਐਗਜ਼ਾਮ ਦੇ ਵਿੱਚ ਚੀਟਿੰਗ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਰਿਮੋਟਲੀ ਸਟੱਡਿੰਗ ਜਿਹੜੀ ਇਸ ਚੀਜ਼ ਦੇ ਵਿੱਚ ਕਰ ਰਹੇ ਸੀ ਪੈਂਡੈਮਿਕ ਦੇ ਦੌਰਾਨ, ਪਰ ਇਹ ਜਿਹੜੀ ਚੀਜ਼ ਹੁਣ ਸਾਹਮਣੇ ਆਈ ਆ। ਲੈਫਟੀਨੈਂਟ ਕਰਨਲ ਕ੍ਰਿਸਟੋਫਰ ਜਿਹੜੇ ਕਿ ਵੈਸਟ ਪੁਆਇੰਟ ਅਕੈਡਮੀ ਦੇ ਸਪੋਕਸਮੈਨ ਹੈ, ਉਹਨਾਂ ਨੇ ਦੱਸਿਆ ਵੀ 73 ਜਿਹੜੇ ਕੈਡਟਸ ਆ ਉਹਨਾਂ ਉੱਤੇ ਕੈਲਕੂਲਸ ਐਗਜ਼ਾਮ ਦੇ ਵਿੱਚ ਚੀਟਿੰਗ ਕਰਨ ਦੇ ਜਿਹੜੇ ਆ ਉਹ ਦੋਸ਼ ਲੱਗੇ ਸੀਗੇ। ਜਦੋਂ ਕਹਿੰਦੇ ਵੀ ਇੰਸਟਰਕਟਰਸ ਨੇ ਦੇਖਿਆ ਵੀ ਆਨਸਰਸ ਦੇ ਵਿੱਚ ਕੁਛ ਜ਼ਿਆਦਾ ਹੀ ਜਿਹੜੀਆਂ ਹੇਰ-ਫੇਰ ਆ ਉਹਨਾਂ ਨੂੰ ਦੇਖਣ ਆਏ ਆ। ਸੋ 1200 ਜਾਣਿਆਂ ਦੀ ਕਲਾਸ ਦੇ ਵਿੱਚੋਂ ਜਿਹੜੇ ਆ ਇਹ ਜਾਣੇ ਸੀਗੇ ਜਿਨ੍ਹਾਂ ਦੇ ਉੱਤੇ ਜਿਹੜੇ ਚੀਟਿੰਗ ਦੇ ਦੋਸ਼ ਲੱਗੇ ਆ। ਸੋ ਵੈਸਟ ਪੁਆਇੰਟ ਦੇ ਵਿੱਚ ਕਹਿੰਦੇ ਵੀ ਔਨਰ ਕੋਡ ਕਰੈਕਟਰ ਡਿਵੈਲਪਮੈਂਟ ਇਹ ਬੜੀ ਅਹਿਮ ਚੀਜ਼ ਹੁੰਦੀ ਆ, ਅਤੇ ਜੇ ਕੈਡਟ ਇਹ ਚੀਜ਼ ਦੇ ਉੱਤੇ ਦੋਸ਼ੀ ਪਾਏ ਜਾਂਦੇ ਨੇ ਜਿਹੜੇ ਕਥਿਤ ਦਾਅਵੇ ਨੇ, ਤਾਂ ਇਹਨਾਂ ਦੇ ਲਈ ਆਉਣ ਵਾਲਾ ਭਵਿੱਖ ਆਰਮੀ ਦੇ ਲਈ ਸ਼ਾਇਦ ਰਿਸਟ੍ਰਿਕਟਿਵ ਜਿਹੜਾ ਉਹ ਹੋ ਸਕਦਾ ਵੀ ਉਹਨਾਂ ਨੂੰ ਇਸ ਦੇ ਵਿੱਚ ਪੂਰਾ ਮੌਕਾ ਜਿਹੜਾ ਉਹ ਨਾ ਮਿਲੇ। ਇਹ ਆਲਰੇਡੀ ਕਹਿੰਦੇ ਆ ਵੀ ਇਹਨਾਂ ਦੇ ਕਹਿ ਲਓ ਵੀ ਕਰੀਅਰ ਦੇ ਉੱਤੇ ਫਿਰ ਇਹ ਦਾਗ ਲੱਗ ਸਕਦਾ ਹੈ। ਵੈਸਟ ਪੁਆਇੰਟ ਦੇ ਵਿੱਚ 1976 ਦੇ ਵਿੱਚ ਇੱਕ ਕਹਿੰਦੇ ਸਭ ਤੋਂ ਵੱਡਾ ਚੀਟਿੰਗ ਸਕੈਂਡਲ ਜਿਹੜਾ ਹੋਇਆ ਸੀ, ਜਿਹਦੇ ਕਰਕੇ ਬਾਅਦ ਦੇ ਵਿੱਚ 153 ਕੈਡਟਸ ਆ ਉਹਨਾਂ ਨੇ ਆਈਦਰ ਰਿਜ਼ਾਈਨ ਕੀਤਾ ਅਤੇ ਜਾਂ ਫਿਰ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਸੀਗਾ ਚੀਟਿੰਗ ਕਰਨ ਦੇ ਕਰਕੇ। ਉਦੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਐਗਜ਼ਾਮ ਦੇ ਵਿੱਚ ਇਹ ਘਟਨਾ ਵਾਪਰੀ ਸੀ। ਸੋ ਅਮਰੀਕਾ ਦੀ ਹਿਸਟਰੀ 'ਚ ਕਹਿੰਦੇ ਵੀ ਸਭ ਤੋਂ ਵੱਡਾ ਇਹ ਚੀਟਿੰਗ ਹੋਈ ਹੈਗੀ ਆ ਉਹਨਾਂ ਦੀ ਜਿਹੜੀ ਹੈਗੀ ਆ ਅਕੈਡਮੀ। ਅਤੇ ਅਗਲੀ ਖਬਰ ਜਿਹੜੀ ਆ ਗਿਫਟ ਜਦੋਂ ਆਪਾਂ ਕ੍ਰਿਸਮਸ 'ਤੇ ਨਵੇਂ ਸਾਲ 'ਤੇ ਲੋਕਾਂ ਨੂੰ ਭੇਜਦੇ ਹਾਂ, ਕਹਿੰਦੇ ਭਈ ਇਸ ਵਾਰੀ ਜਿਹੜੀ ਆ ਕਿਉਂਕਿ ਬਹੁਤ ਸਾਰੇ ਲੋਕ ਔਨਲਾਈਨ ਹੀ ਹੁਣ ਔਡਰ ਕਰਦੇ ਹੈਗੇ ਆ, ਅਤੇ ਸ਼ਿਪਿੰਗ ਡਿਲੇਜ਼ ਬਹੁਤ ਜ਼ਿਆਦਾ ਹੋਣ ਜਾ ਰਹੀ ਹੈਗੀ ਆ, ਕਿਉਂਕਿ ਕਈ ਏਰੀਏ ਦੇ ਵਿੱਚ ਸਟੋਰਮ ਆਏ ਹੋਏ ਆ, ਟਰੈਵਲ ਐਡਵਾਈਜ਼ਰੀ ਆ, ਇਸ ਕਰਕੇ ਜਿਹੜੀ ਡਿਲੀਵਰੀ ਆ ਲੇਟ ਆ। UPS ਵਾਲੇ ਕਹਿੰਦੇ ਆ ਵੀ ਜੇ ਤੁਸੀਂ ਅੱਜ ਔਡਰ ਕਰਦੇ ਆ ਗਿਫਟ ਕਿਸੇ ਦੇ ਲਈ ਅਤੇ ਤੁਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਕ੍ਰਿਸਮਸ ਤੱਕ ਮਿਲ ਜਾਏ, ਅਤੇ ਕਹਿੰਦੇ ਵੀ ਉਹਨਾਂ ਨੂੰ ਸੈਕੰਡ ਏਅਰ ਜਿਹੜਾ ਆ ਉਹ ਪੇ ਕਰਨਾ ਪਊਗਾ। ਫੈਡੈਕਸ ਕੋਲ 2 ਡੇ ਸਰਵਿਸ ਹੈਗੀ ਆ, ਪਰ ਲੱਗਦਾ ਆ ਕਹਿੰਦੇ ਵੀ ਜੇ ਇਸ ਵੀਕ ਕੋਈ ਵੀ ਜਿੱਦਾਂ ਹੁਣ ਅੱਜ ਤੱਕ ਔਡਰ ਕਰੂਗਾ ਤਾਂ ਉਹ ਕਾਫੀ ਲੇਟ ਜਿਹੜੇ ਗਿਫਟ ਆ ਲੋਕਾਂ ਤੱਕ ਪਹੁੰਚਣਗੇ। ਜੀ, ਲੋਕ ਕਈ ਵਾਰੀ ਬਹੁਤ ਜ਼ਾਲਮ ਹੁੰਦੇ ਨੇ, ਬਹੁਤ ਉਹਨਾਂ ਦੇ ਦਿਮਾਗ ਕਹਿ ਲਓ ਵੀ ਪੂਰੀ ਤਰ੍ਹਾਂ ਫਿਰੇ ਹੁੰਦੇ ਨੇ। ਇੱਕ ਮਾਂ ਨੇ ਆਪਣੇ ਪੁੱਤ ਨੂੰ ਹੀ ਕਹਿ ਲਓ ਵੀ ਭੁੱਖਿਆਂ ਰੱਖ ਕੇ ਮਾਰ ਦਿੱਤਾ। 18 ਸਾਲਾਂ ਦਾ ਉਸ ਦਾ ਇਹ ਮੁੰਡਾ, ਬ੍ਰਿਟੇਨ ਦੀ ਇਹ ਘਟਨਾ ਆ। ਉਸ ਦੇ ਵਿੱਚ ਜਾਰਡਨ ਬਰਲਿੰਗ ਜਿਸ ਦਾ ਨਾਮ ਸੀਗਾ, ਕਹਿੰਦੇ ਵੀ ਜਦ ਉਹ ਅਖੀਰਲੇ ਦਿਨਾਂ ਦੇ ਵਿੱਚ ਉਸ ਨੂੰ ਪਾਇਆ ਗਿਆ ਤਾਂ ਉਹ ਮਹਿਜ 38 ਕਿਲੋ ਉਸ ਦਾ ਜਿਹੜਾ ਉਹ ਭਾਰ ਸੀ 18 ਸਾਲ ਦੀ ਉਮਰ ਦੇ ਹੋਣ ਦੇ ਉੱਤੇ। ਅਤੇ ਕਹਿੰਦੇ ਵੇਖਣ ਨੂੰ ਇੱਦਾਂ ਲੱਗ ਰਿਹਾ ਸੀਗਾ ਵੀ ਕਿਸੇ ਕੰਸਨਟ੍ਰੇਸ਼ਨ ਕੈਂਪ ਦਾ ਇਹ ਪੀੜਤ ਹੋਵੇ। 6 ਮਹੀਨੇ ਤੱਕ ਉਸ ਦੀ ਮਾਂ ਨੇ ਉਸ ਨੂੰ ਖਾਣ ਨੂੰ ਬਹੁਤ ਘੱਟ ਜਿਹੜਾ ਦਿੱਤਾ, ਜਿਸ ਦਾ ਨਾਮ ਡੌਨ ਕ੍ਰੈਂਸਟਨ ਜਿਹੜਾ ਦੱਸਿਆ ਗਿਆ ਹੈ। 45 ਸਾਲ ਉਸ ਦੀ ਉਮਰ ਆ, ਜੋ ਕਿ ਬਾਅਦ ਦੇ ਵਿੱਚ ਦੋਸ਼ੀ ਪਾਈ ਗਈ ਸੀ ਮੈਨ ਸਲੌਟਰ ਦੇ ਲਈ। 4 ਸਾਲ ਦੀ ਮਹਿਜ ਇਸ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਆਪਣੇ ਮੁੰਡੇ ਨੂੰ ਜਿਹੜਾ ਭੁੱਖਿਆਂ ਮਾਰਨ ਦੇ ਲਈ। ਅਤੇ ਫਿਰ ਕਹਿੰਦੇ ਵੀ 2 ਸਾਲੀ ਹੁਣ ਉਸ ਨੂੰ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ ਆ, ਅਤੇ ਹੁਣ ਕਹਿੰਦੇ ਵੀ ਇਹ ਕ੍ਰਿਸਮਸ ਆ ਉਹ ਬਾਹਰ ਖੁੱਲ੍ਹਿਆਂ ਆਜ਼ਾਦ ਜਿਹੜੀ ਆ ਉਹ ਮਨਾਵੇਗੀ। ਕਹਿੰਦੇ ਵੀ ਉਸ ਨੇ 1 ਆਊਂਸ ਵੀ 1 ਗ੍ਰਾਮ ਵੀ ਜਿਹੜਾ ਰਿਮੋਰਸ ਆ ਉਹ ਨਹੀਂ ਜਿਹੜਾ ਉਹ ਸ਼ੋਅ ਕੀਤਾ ਵੀ ਉਹਨੂੰ ਕੋਈ ਪਛਤਾਤਾਪ ਜਿਹੜਾ ਇਸ ਚੀਜ਼ ਨੂੰ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਮੁੰਡਾ ਜਾਰਡਨ ਆ ਉਹ ਮਰ ਗਿਆ ਸੀਗਾ। ਸੋ ਇੱਦਾਂ ਦੇ ਲੋਕ ਵੀ ਇਸ ਦੁਨੀਆ ਦੇ ਉੱਤੇ ਜਿਹੜੇ ਉਹ ਰਹਿ ਰਹੇ ਨੇ। ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਜੇ ਤੁਹਾਡੇ ਕੋਲੋਂ ਕਹਿੰਦੇ ਵੀ ਮੈਰਿਜੁਆਨਾ ਫੜੀ ਜਾਂਦੀ ਫਿਰ ਤਾਂ ਤੁਸੀਂ ਸਾਰੀ ਉਮਰ ਦੇ ਲਈ ਅੰਦਰ ਹੋ ਜਾਂਦੇ ਆ, ਪਰ ਆਪਣੇ ਨਿਆਣੇ ਨੂੰ ਮਾਰਨ ਦੇ ਜੁਰਮ ਦੇ ਵਿੱਚ 2 ਸਾਲੀ ਜਿਹੜੇ ਆ ਉਸ ਨੂੰ ਰਿਹਾ ਕੀਤਾ ਜਾ ਰਿਹਾ ਹੈ। ਸਰੋਤੇ ਨੂੰ ਯਾਦ ਹੋਊਗਾ ਕਿ ਜਿਹੜਾ 737 ਮੈਕਸ ਪਲੇਨ ਸੀਗੇ ਉਹਨਾਂ ਦੇ 2 ਐਕਸੀਡੈਂਟ ਹੋਏ ਸੀ ਪਿਛਲੇ ਸਾਲ 'ਚ, ਅਤੇ ਉਸ ਤੋਂ ਬਾਅਦ ਫਿਰ ਜਿੰਨੇ ਵੀ ਇਹ ਪਲੇਨ ਆ ਉਹਨਾਂ ਨੂੰ ਲਾ ਲਿਆ ਗਿਆ ਸੀ। ਸਾਰੀਆਂ ਏਅਰਲਾਈਨਸ ਨੇ ਉਹਨਾਂ ਨੂੰ ਜਿਹੜਾ ਫਲਾਈ ਕਰਨਾ ਬੰਦ ਕਰ ਦਿੱਤਾ ਸੀ। ਪਿਛਲੇ ਮਹੀਨੇ ਇੱਕ ਵਾਰੀ ਫਿਰ ਜਿਹੜਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਉਸ ਨੂੰ ਹੁਣ ਅਪਰੂਵ ਕਰ ਦਿੱਤਾ ਵੀ ਹੁਣ ਜਿਹੜੇ ਉਹਦੇ 'ਚ ਡਿਫੈਕਟ ਸੀਗੇ ਉਹ ਫਿਕਸ ਕਰ ਦਿੱਤੇ ਹੈਗੇ ਆ। ਉਹਨੂੰ ਦੇਖਦੇ ਹੋਏ ਅਲਾਸਕਾ ਏਅਰਲਾਈਨ ਨੇ ਹੁਣ 737 ਮੈਕਸ ਪਲੇਨ ਜਿਹੜੇ ਆ ਉਹ 23 ਦੇ ਕਰੀਬ ਔਡਰ ਕੀਤੇ ਆ ਨਵੇਂ,
ਤੇ 13 ਦੇ ਕਰੀਬ ਜਿਹੜੇ ਆ ਉਹਨਾਂ ਨੇ ਲੀਜ਼ ਕਰਨ ਦੇ ਲਈ ਗੱਲਬਾਤ ਕੀਤੀ ਹੈਗੀ ਆ। ਸੋ ਮੋਸਟਲੀ ਇਹ ਜਿਹੜੇ ਆਰਡਰ ਨੂੰ ਨਹੀਂ ਰਿਪਲੇਸ ਕਰਨ ਦੇ ਲਈ ਜਿਹੜੇ ਉਹਨਾਂ ਦੀ 에ਅਰਬਸ ਪਲੇਨ ਆ, ਜਿਹੜੇ ਉਹਨਾਂ ਨੇ ਜਦੋਂ 2016 ਦੇ ਵਿੱਚ ਵਰਜਨ ਅਮਰੀਕਾ ਦੇ ਨਾਲ ਉਹ ਮਰਜ ਹੋਏ ਸੀ, ਉਹਨਾਂ ਨੂੰ ਜਿਹੜਾ ਬਦਲਣਾ ਹੈਗਾ ਆ। ਸੋ 2 ਦਰਜਨ ਐਡੀਸ਼ਨਲ ਬੋਇੰਗ 737 ਮੈਕਸ ਪਲੇਨਸ, ਇਹ ਇਹਨਾਂ ਦਾ ਫਸਟ ਆਰਡਰ ਹੋਊਗਾ US ਕੈਰੀਅਰ ਦਾ, ਅਲਾਸਕਾ 에ਅਰਲਾਈਨ ਦਾ, ਜਿਹੜਾ ਇਸ ਜਹਾਜ਼ ਨੂੰ ਦੁਆਰਾ ਕੀ ਫਿਰ ਬਾਈ ਕਰਨ ਜਾ ਰਿਹਾ ਹੈਗਾ ਆ ਜੀ। ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੋ ਆਪਾਂ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਤੁਹਾਨੂੰ ਇਹ ਜਾਣ ਕੇ ਬੇहद ਖੁਸ਼ੀ ਹੋਵੇਗੀ ਕਿ ਫੈਨੀ ਮੇ ਨੇ ਕੈਲੀਫੋਰਨੀਆ ਦੀਆਂ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਘਰ ਨੂੰ ਖਰੀਦਣ ਦੇ ਲਈ ਲੋਨ ਦੀ ਲਿਮਟ ਵਧਾ ਦਿੱਤੀ ਹੈ ਅਤੇ ਹੁਣ ਤੁਸੀਂ ਸੈਕਰਾਮੈਂਟੋ ਕਾਉਂਟੀ ਦੇ ਵਿੱਚ 6,25,000 ਦੀ ਕੀਮਤ ਦਾ ਘਰ ਸਿਰਫ ਹੀ 5% ਡਾਊਨ ਪੇਮੈਂਟ ਦੇ ਕੇ ਖਰੀਦ ਸਕਦੇ ਹੋ ਅਤੇ ਰੀਫਾਈਨਾਂਸ ਕਰਕੇ ਪੈਸੇ ਬਚਾ ਸਕਦੇ ਹੋ। 15 ਸਾਲ ਦੇ ਫਿਕਸ ਰੇਟ ਤੇ 1.99 APR ਘਰ ਖਰੀਦਣ ਤੇ $6,000 ਸੇਵ ਕਰਨ ਦੀ ਗਾਰੰਟੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735। ਇਹ ਪਰਚੇਸ ਅਤੇ ਰੀਫਾਈਨਾਂਸ ਹੋਮ ਲੋਨ 0% ਕਲੋਜ਼ਿੰਗ ਕਾਸਟ ਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735। NMLS ID 280053, DRE ਲਾਇਸੈਂਸ ਨੰਬਰ 01357217। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿੰਗ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ
ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਸ ਮੌਕੇ ਇਹਨਾਂ ਨੂੰ ਕੈਲੀਫੋਰਨੀਆ ਤੋਂ ਟੈਕਸਸ ਦੇ ਲਈ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੇਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 518 BJ's Gear West Sacramento। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਐਨ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਹਿੰਦੇ ਵੀ ਜਿਹੜਾ ਇਹ ਸਟਿਮੂਲਸ ਰਿਲੀਫ ਪੈਕੇਜ ਪਾਸ ਹੋਇਆ ਆ, ਇਸ ਦੇ ਵਿੱਚ ਮੂਨਸ਼ਾਈਨ ਅਤੇ ਜ਼ੂਮ ਦੇ ਉੱਤੇ ਕਈ ਘੰਟਿਆਂ ਬੱਧੀ ਮੀਟਿੰਗਸ ਆ। ਉਹਨਾਂ ਨੇ ਇਨ ਦੀ ਐਂਡ ਕਾਂਗਰਸ ਨੂੰ ਪੁਸ਼ ਕੀਤਾ ਇਸ ਪੈਨਡੈਮਿਕ ਦੇ ਵਿੱਚ ਦੂਜਾ ਰਿਲੀਫ ਬਿੱਲ ਆ, ਸਟਿਮੂਲਸ ਬਿੱਲ ਆ, ਉਸ ਨੂੰ ਪਾਸ ਕਰਨ ਦੇ ਲਈ। ਸੋ ਬੀਤੇ ਕਈ ਦਿਨਾਂ ਤੋਂ ਸਟੈਂਡ ਆਫ ਜਿਹੜਾ ਆ ਉਹ ਚੱਲ ਰਿਹਾ ਸੀਗਾ। ਇੱਕ ਤਰਫ ਦੇ ਲੋਕ ਦੀ ਮੰਗ ਹੋਰ ਸੀ, ਦੂਜੇ ਪਾਸੇ ਦੀ ਮੰਗ ਜਿਹੜੀ ਆ ਉਹ ਹੋਰ ਸੀਗੀ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਨ ਦੀ ਐਂਡ ਜਾ ਕੇ ਇਹ ਜਿਹੜਾ ਉਹ ਦੱਸਿਆ ਗਿਆ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕਿਤੇ ਨਾ ਕਿਤੇ ਜਾ ਕੇ ਬਾਅਦ ਦੇ ਵਿੱਚ ਇਹ ਪਾਸ ਹੋਇਆ ਆ। ਕਹਿੰਦੇ ਵੀ ਸੈਨੇਟਰ ਜੋ ਮੈਨਸ਼ਨ ਜਿਹੜੇ ਨੇ ਉਹਨਾਂ ਨੇ ਆਪਣੇ ਗਰੁੱਪ ਵਾਸਤੇ 170 ਪ੍ਰੂਫ ਮੂਨਸ਼ਾਈਨ ਜਿਹੜੀ ਘਰ ਦੀ ਕੱਢੀ ਜਿਹਨੂੰ ਆਖਿਆ ਜਾਂਦਾ ਆ, ਉਹ ਸਪੈਸ਼ਲ ਕਹਿੰਦੇ ਆ ਵੀ ਉਹ ਲੈ ਕੇ ਆਂਦੀ, ਅਤੇ ਉਹਨੂੰ ਫਾਰਮ ਫਿਊਲ ਜਿਹੜਾ ਉਹਨਾਂ ਨੇ ਆਖਿਆ ਵੀ ਕਹਿੰਦੇ ਵੀ ਫਿਰ ਹੁਣ ਆਪਾਂ ਕੰਮ ਜਿਹੜਾ ਉਹ ਕਰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਜਿਹੜੇ ਆ ਉੱਥੇ ਸੈਨੇਟਰਸ ਆ ਅਤੇ ਕਾਂਗਰਸਮੈਨ ਆ, ਉਹਨਾਂ ਨੇ ਜਿਹੜਾ ਜੀ ਕੰਮ ਕਰਦੇ ਹੋਏ ਕੀਤਾ ਆ। ਮਿਟ ਰੋਮਨੀ ਜਿਹੜੇ ਕਿ ਮੋਰਮਨ ਨੇ, ਕਹਿੰਦੇ ਵੀ ਮੈਂ ਨਹੀਂ ਇਹ ਚੀਜ਼ ਜਿਹੜੀ ਆ ਉਹ ਵਰਤੀ, ਪਰ ਆਪਾਂ ਜਿਹੜੇ ਆ ਇਸ ਚੀਜ਼ ਦੇ ਵਿੱਚ ਬਿੱਲ ਨੂੰ ਪਾਸ ਕਰਨ ਦੇ ਲਈ ਜ਼ਰੂਰ ਜਿਹੜਾ ਉਹ ਕੰਮ ਕੀਤਾ ਆ। ਇਹ ਵੈਸੇ ਹਰਜੋਤ ਸਿੰਘ ਜੀ ਬੜੀ ਅਚੰਭੇ ਵਾਲੀਆਂ ਗੱਲਾਂ ਆ ਇੱਦਾਂ ਦੀਆਂ ਵੀ ਕਿਸ ਤਰੀਕੇ ਦੇ ਨਾਲ ਘਰ ਦੀ ਕੱਢੀ ਨੇ ਇਨ ਦੀ ਐਂਡ ਜਿਹੜਾ ਇਹ ਕੰਮ ਉੱਥੇ ਕਰਾ ਦਿੱਤਾ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਰੈਸਟੋਰੈਂਟ ਓਨਰਸ ਆ, ਉਹਨਾਂ ਨੇ ਗਵਰਨਰ ਗੈਬਨ ਨਿਊਸਮ ਨੂੰ ਸੂ ਕੀਤਾ ਹੈਗਾ ਆ, ਕਿਉਂਕਿ ਕਰੋਨਾ ਵਾਇਰਸ ਕਰਕੇ ਜਿਹੜੇ ਆ ਰੈਸਟੋਰੈਂਟਸ ਸ਼ਟ ਡਾਊਨ ਕੀਤੇ ਗਏ ਆ। ਸੋ ਕਈ ਜਿਹੜੇ ਰੈਸਟੋਰੈਂਟ ਓਨਰਸ ਹੈਗੇ ਆ, ਉਹਨਾਂ ਨੇ ਆਪਣੇ ਰੈਸਟੋਰੈਂਟਸ ਦੀਆਂ ਜਿਹੜੀਆਂ ਵੀਡੀਓਜ਼ ਬਣਾਈਆਂ, ਬਾਹਰ ਜਿਹੜੇ ਟੈਂਟ ਲਾਏ ਸੀ ਵੀ ਕਿੰਨੇ ਕਿੰਨੇ ਡਿਸਟੈਂਸ 'ਤੇ ਅਸੀਂ ਜਿਹੜੇ ਟੇਬਲ ਰੱਖੇ ਹੋਏ ਆ, ਪਰ ਸਟਿਲ ਸਾਨੂੰ ਜਿਹੜਾ ਇਹ ਸਦਰਨ ਕੈਲੀਫੋਰਨੀਆ 'ਚ ਬੰਦ ਕੀਤਾ ਗਿਆ ਆ। ਸੋ ਇਸ ਲਾਸੂਟ ਦੇ ਵਿੱਚ ਜਿਹੜਾ ਕਿ ਫੈਡਰਲ ਕੋਰਟ ਦੇ ਵਿੱਚ ਫਾਈਲ ਕੀਤਾ ਗਿਆ ਆ, ਇੱਕ ਪਾਈਨ ਐਪਲ ਹਿੱਲ ਸਲੂਨ ਅਤੇ ਗ੍ਰਿਲ, ਇਹਦੇ ਵੱਲੋਂ ਸ਼ਰਮਨ ਓਕਸ ਉਹ ਕਲੇਮ ਕਰਦੇ ਆ, ਕਹਿੰਦੇ ਪਈ ਜਿਹੜਾ ਗਵਰਨਰ ਆ ਇਹਦੇ ਕੋਲ ਕੋਈ ਅਥਾਰਟੀ ਨਹੀਂ, ਕਿਉਂਕਿ ਅਨਇਲੈਕਟਡ ਜਿਹੜਾ ਸਟੇਟ ਪਬਲਿਕ ਹੈਲਥ ਆਫਿਸਰ ਆ, ਉਸ ਨੇ ਜਿਹੜਾ ਇਹ ਡਿਸੀਜਨ ਬਣਾਇਆ ਹੈਗਾ ਆ।
ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਰੈਸਟੋਰੈਂਟ ਇੰਡਸਟਰੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਇਸ ਪੈਂਡੈਮਿਕ ਦੇ ਦੌਰਾਨ ਜਿਹੜੀ ਆ ਹਿੱਟ ਹੋਈ ਆ। ਬਹੁਤ ਸਾਰੇ ਰੈਸਟੋਰੈਂਟ ਤਾਂ ਬੰਦ ਵੀ ਹੋਏ ਆ। 80% ਦੇ ਕਰੀਬ ਜਿਹੜੇ ਰੈਸਟੋਰੈਂਟ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਆਲਰੇਡੀ ਸ਼ਟ ਡਾਊਨ ਹੋ ਗਏ ਹੈਗੇ ਆ ਜੀ। ਜੀ ਅਗਲੀ ਗੱਲ ਕਰਦੇ ਜਾਈਏ, ਆਇਓਵਾ ਦੀ ਇੱਕ ਡੈਮੋਕ੍ਰੈਟਿਕ ਕੈਂਡੀਡੇਟ ਉਸਨੇ US ਹਾਊਸ ਦੇ ਅੱਗੇ ਬੇਨਤੀ ਕਹਿੰਦੇ ਆ ਵੀ ਉਹ ਕੀਤੀ ਆ ਵੀ ਉਹਦੀ ਜਿਹੜੀ ਰੇਸ ਜਿਹੜੀ ਉਹ ਹਾਰ ਗਈ ਆ ਉਸ ਨੂੰ ਰਿਵਿਊ ਕੀਤਾ ਜਾਵੇ, ਕਿਉਂਕਿ ਉਹ ਮਹਿਜ 6 ਵੋਟਾਂ ਦੇ ਨਾਲ ਜਿਹੜੀ ਉਹ ਹਾਰੀ ਆ। ਅਤੇ ਉਸ ਦੀ ਜਿਹੜੀ ਓਪੋਨੈਂਟ ਆ ਉਸਨੇ ਇਹ ਕਲੇਮਸ ਜਿਹੜੇ ਇਸਦੇ ਕੀਤੇ ਗਏ ਆ ਉਸ ਨੂੰ ਨਿਰ ਆਧਾਰ ਜਿਹੜਾ ਉਹ ਕੀਤਾ ਆ। ਰੀਟਾ ਹਾਰਟ ਜਿਹੜੀ ਆਇਓਵਾ ਦੀ 2nd ਕੰਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਨੋਮੀਨੀ ਸੀਗੀ, ਉਹ ਇਲੈਕਸ਼ਨ ਕੈਂਡੀਡੇਟ ਸੀਗੀ ਅਤੇ ਉਹ ਕਹਿੰਦੇ ਆ ਸਿਰਫ 6 ਵੋਟਾਂ ਦੇ ਨਾਲ ਜਿਹੜੀ ਉਹ ਹਾਰੀ ਹੈਗੀ ਆ। ਸੋ ਇਹਨੇ ਇਹ ਵੀ ਇਸ ਦੇ ਵਿੱਚ ਜਿਹੜਾ ਉਹ ਦਾਅਵਾ ਕੀਤਾ, ਕਹਿੰਦੇ ਵੀ 22 ਬੈਲਟਸ ਜਿਹੜੇ ਉਹ ਅਨਕਾਊਂਟਡ ਹੈਗੇ ਨੇ ਇਲੈਕਸ਼ਨ ਨਾਈਟ ਤੋਂ, ਅਤੇ ਹਜ਼ਾਰਾਂ ਹੀ ਜਿਹੜੇ ਆ ਕਹਿੰਦੇ ਆ ਉਹਨਾਂ ਨੂੰ ਐਗਜ਼ਾਮਿਨ ਨਹੀਂ ਕੀਤਾ ਗਿਆ ਸੀਗਾ। ਅਤੇ ਇਸੇ ਚੀਜ਼ ਦੇ ਚੱਲਦਿਆਂ ਉਸ ਨੇ ਇਹ ਹੁਣ US ਹਾਊਸ ਦੇ ਵਿੱਚ ਕਹਿੰਦੇ ਆ ਇਹ ਬੇਨਤੀ ਕੀਤੀ ਉਹਨਾਂ ਨੂੰ ਵੀ ਅਪੀਲ ਕੀਤੀ ਆ ਵੀ ਇਸ ਵੋਟ ਨੂੰ ਇੱਕ ਹਿਸਾਬ ਦੇ ਨਾਲ ਆਈ ਡੋਂਟ ਨੋ ਵੀ ਹੁਣ ਕੀ ਚਾਹੁੰਦੇ ਆ ਵੀ ਦੁਬਾਰਾ ਵੋਟ ਜਿਹੜੀ ਉੱਥੇ ਉਹ ਕਾਊਂਟ ਕੀਤੀ ਜਾਵੇ ਜਾਂ ਇਹ ਉਹਨਾਂ ਦੇ ਜਿਹੜੇ ਦੋਸ਼ ਆ ਉਹਨਾਂ ਦੇ ਉੱਤੇ ਜਿਹੜਾ ਉਹ ਵਿਚਾਰ ਕੀਤਾ ਜਾਵੇ ਜੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਸੈਕਰਾਮੈਂਟੋ ਦੀ ਪੁਲਿਸ ਨੇ ਕੱਲ੍ਹ ਜਿਹੜੀ ਆ ਇੱਕ ਵੀਡੀਓ ਰਿਲੀਜ਼ ਕੀਤੀ ਆ, ਜਦੋਂ ਕਿ ਕੁਛ ਸਮਾਂ ਪਹਿਲਾਂ ਇੱਕ ਚਾਕੂ ਲੈ ਕੇ ਜਿਹੜਾ ਬੰਦਾ ਆ ਉਹ ਨਟੋਮਸ ਏਰੀਏ ਦੇ ਵਿੱਚ ਬੈਲੀਅਰ ਸੁਪਰ ਮਾਰਕੀਟ ਦੇ ਵਿੱਚ ਵੜ ਗਿਆ ਸੀ। ਸੋ ਉਹਦੀ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਆ ਵੀਡੀਓ ਪੁਲਿਸ ਵੱਲੋਂ ਰਿਲੀਜ਼ ਕੀਤੀ ਗਈ ਆ, ਅਤੇ ਕਿਉਂਕਿ ਪੁਲਿਸ ਨੇ ਉਸ ਨੂੰ ਫਿਰ ਗੋਲੀ ਨਾਲ ਜਿਹੜਾ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਆ ਕਾਫੀ ਰੌਲਾ ਪਿਆ ਸੀ। ਸੋ ਕੱਲ੍ਹ ਪੁਲਿਸ ਵੱਲੋਂ ਇਹ ਜਿਹੜੀ ਵੀਡੀਓ ਆ ਰਿਲੀਜ਼ ਕੀਤੀ ਗਈ ਆ ਵੀ ਕਿਸ ਤਰ੍ਹਾਂ ਉਹ ਲੋਕਾਂ ਦੇ ਵੱਲ ਜਿਹੜਾ ਚਾਕੂ ਲੈ ਕੇ ਭੱਜ ਰਿਹਾ ਸੀ, ਅਤੇ ਪੁਲਿਸ ਨੇ ਫਿਰ ਆਪਣੇ ਜਿਹੜੇ ਆ K9 ਜਿਹੜੇ ਆਫਿਸਰ ਜਿਹੜੇ ਤੁਹਾਨੂੰ ਪਤਾ ਵੀ ਜਿਹੜੇ ਉਹਨਾਂ ਦੇ ਕੁੱਤੇ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਉਹਨੂੰ ਥੱਲੇ ਸਿੱਟ ਕੇ ਅਤੇ ਉਹ ਫਿਰ ਉਹ ਬੰਦੇ ਦੀ ਜਿਹੜੀ ਡੈਥ ਹੋ ਗਈ ਸੀ। ਇਹ ਵੱਡਾ ਇਸ਼ੂ ਬਣਿਆ ਸੀ ਅਤੇ ਜਿਸ ਨੂੰ ਅੱਜ ਉਹਨਾਂ ਨੇ ਵੀਡੀਓ ਜਿਹੜੀ ਆ ਉਹ ਪਬਲਿਕ ਕੀਤੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਟਿਮੂਲਸ ਪੈਕੇਜ ਦੇ ਪਾਸ ਹੋਣ ਦੇ ਉੱਤੇ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ, ਉਹਨਾਂ ਨੇ ਵਧਾਈ ਜਿਹੜੀ ਇਸ ਚੀਜ਼ ਦੇ ਉੱਤੇ ਦਿੱਤੀ ਵੀ ਜਿਹੜਾ ਕੁਛ ਨਾ ਕੁਛ ਹੈਲਪ ਆ ਜਿਹੜੀ ਉਹ ਹੋਈ ਆ। ਅਤੇ ਪਰ ਕਹਿੰਦੇ ਵੀ ਕਿਹਾ ਜਾ ਰਿਹਾ ਵੀ ਜੋ ਬਾਈਡਨ ਸਹੁੰ ਚੁੱਕਣ ਤੋਂ ਬਾਅਦ 'ਚ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਸਟਿਮੂਲਸ ਬਿੱਲ ਜਿਹੜਾ ਆ ਉਸ ਨੂੰ ਲੈ ਕੇ ਆਉਣ ਬਾਰੇ ਸੋਚ ਰਹੇ ਆ। ਜਿੱਦਾਂ ਪਹਿਲਾਂ ਹਰਜੋਤ ਸਿੰਘ ਹੋਣਾ ਨੇ ਜ਼ਿਕਰ ਕੀਤਾ ਵੀ ਸੈਨੇਟ ਦੀਆਂ ਜਿਹੜੀਆਂ 2 ਸੀਟਾਂ ਜਿਨ੍ਹਾਂ ਉੱਤੇ ਰਨ ਆਫ ਇਲੈਕਸ਼ਨ ਜਿਹੜੀ ਹੋ ਰਹੀ ਹੈ ਜਾਰਜੀਆ ਦੇ ਵਿੱਚ, ਉਹ ਇਸ ਦੇ ਵਿੱਚ ਕਾਫੀ ਜ਼ਿਆਦਾ ਅਸਰ ਰੱਖੇਗੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇੱਦਾਂ ਦੇ ਕੋਈ ਰਿਲੀਫ ਪੈਕੇਜ ਜਾਂ ਰਿਲੀਫ ਬਿੱਲ ਲੈ ਕੇ ਆਉਣਾ ਚਾਹੁੰਦੇ ਨੇ ਡੈਮੋਕ੍ਰੇਟ ਪਾਰਟੀ ਵਾਲੇ ਵੀ ਉਹਨਾਂ ਦੇ ਕੋਲ ਇਹ ਮੈਜੋਰਟੀ ਮੌਜੂਦ ਹੈਗੀ ਆ ਕਿ ਨਹੀਂ। ਅਤੇ ਜੇ ਤਾਂ ਇਹਨਾਂ ਦੇ ਮੈਜੋਰਟੀ ਰਹਿੰਦੀ ਆ ਫਿਰ ਤਾਂ ਇਹ ਪਾਸ ਕਰਨ ਦੇ ਵਿੱਚ ਕਾਮਯਾਬ ਹੋ ਸਕਣਗੇ। ਅਦਰਵਾਈਜ਼ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦਾ ਜ਼ਿਕਰ ਕੀਤਾ ਆ ਵੀ ਅਜਿਹੇ ਕੋਈ ਹੋਰ ਨਵੇਂ ਬਿੱਲ ਆਉਣ ਦੇ ਉੱਤੇ ਉਹ ਇਸ ਦੀ ਵਿਰੋਧਤਾ ਕਰ ਸਕਦੇ ਨੇ ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਆਪਾਂ ਸਾਰੇ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਕਰੋਨਾ ਵਾਇਰਸ ਦੇ ਨਾਲ ਵੀ ਬਹੁਤ ਮੌਤਾਂ ਹੋਈਆਂ ਹੈਗੀਆਂ, ਪਰ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਪਈ ਓਵਰਡੋਜ਼ ਦੇ ਨਾਲ ਮੌਤਾਂ ਦੀ ਗਿਣਤੀ ਕਰੋਨਾ ਨਾਲੋਂ ਜ਼ਿਆਦਾ ਹੋਈ ਹੈਗੀ ਆ। ਮੋਰ ਦੈਨ 3 to 1 ਜਿਹੜਾ ਹੈਗਾ ਆ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਲੋਕ ਆ ਓਵਰਡੋਜ਼ ਦੇ ਨਾਲ ਮਾਰੇ ਗਏ ਹੈਗੇ ਆ। ਜੇ ਇਸ ਸਾਲ ਦੀ ਗੱਲ ਕਰਦੇ ਜਾਈਏ ਹੁਣ ਤੱਕ 621 ਲੋਕਾਂ ਦੀ ਮੌਤ ਸੈਨ ਫਰਾਂਸਿਸਕੋ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਹੋਈ ਆ, ਅਤੇ ਕਰੋਨਾ ਵਾਇਰਸ ਦੇ ਨਾਲ 173 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਇਹ ਸੈਨ ਫਰਾਂਸਿਸਕੋ ਦੇ ਜਿਹੜਾ ਸਿਟੀਜ਼ ਦਾ ਡਰੱਗ ਓਵਰਡੋਜ਼ ਪ੍ਰੀਵੈਂਸ਼ਨ ਅਤੇ ਐਜੂਕੇਸ਼ਨ ਪ੍ਰੋਜੈਕਟ ਆ ਉਹਨਾਂ ਨੇ ਜਿਹੜਾ ਨਵਾਂ ਡਾਟਾ ਇਹ ਰਿਲੀਜ਼ ਕੀਤਾ ਹੈਗਾ। ਪਿਛਲੇ ਸਾਲ ਸੰਨ 2019 ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਓਵਰਡੋਜ਼ ਦੇ ਨਾਲ 441 ਲੋਕਾਂ ਦੀ ਜਿਹੜੀ ਮੌਤ ਹੋਈ ਸੀਗੀ। ਸੋ ਦੇਖੋ ਓਵਰਡੋਜ਼ ਉੱਥੇ ਡਰੱਗ ਐਡਿਕਟਸ ਬਹੁਤ ਜ਼ਿਆਦਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸੈਨ ਫਰਾਂਸਿਸਕੋ ਦੀ ਕੀ ਸਿਚੁਏਸ਼ਨ ਆ ਜੀ।
ਓਵਰਡੋਜ਼ਿੰਗ ਇੱਕ ਬਹੁਤ ਇਸ ਟਾਈਮ ਗੰਭੀਰ ਕ੍ਰਾਈਸਿਸ ਜਿਹੜਾ ਅਮਰੀਕਾ ਦੇ ਵਿੱਚ ਹੈਗਾ ਆ। ਇਕੱਲਾ ਇੱਥੇ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਕੁਛ ਅਜਿਹੀਆਂ ਜਿਹੜੀਆਂ ਦਵਾਈਆਂ ਇਹਨਾਂ ਦੇ ਅਤੇ ਕੁਛ ਜਿਹੜੇ ਪੇਨ ਕਿਲਰਸ ਫੈਂਟਨਲ ਜਾਂ ਹੋਰ ਕਈ ਆ ਉਹਨਾਂ ਦੀਆਂ ਜਿਹੜੀਆਂ ਓਵਰਡੋਜ਼ ਦੇ ਨਾਲ ਜਿਹੜੇ ਉਹ ਮਰ ਰਹੇ ਨੇ। ਸਮਝਾਉਣ ਦੀ ਲੋਕਾਂ ਨੂੰ ਬਹੁਤ ਕੋਸ਼ਿਸ਼ ਕਰ ਰਹੇ ਆ, ਪਰ ਗੱਲ ਇਹ ਆ ਵੀ ਜਿਹੜੇ ਡਰੱਗ ਅਡਿਕਟ ਹੋ ਚੁੱਕੇ ਨੇ ਉਹਨਾਂ ਦੇ ਲਈ ਐਡਾ ਆਸਾਨ ਵੀ ਜਿਹੜਾ ਉਹ ਨਹੀਂ ਹੈਗਾ ਵੀ ਉਸ ਚੀਜ਼ ਨੂੰ ਜਿਹੜਾ ਉਹ ਛੱਡਿਆ ਜਾ ਸਕੇ। ਸੋ ਰੀਸੋਰਸਿਸ ਜ਼ਿਆਦਾ ਚਾਹੀਦੇ ਨੇ, ਪਰ ਆਪਾਂ ਨੂੰ ਪਤਾ ਹੀ ਆ ਵੀ ਰੀਸੋਰਸਿਸ ਨੂੰ ਲੈ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਫੜ ਕੇ ਇਹਨਾਂ ਨੂੰ ਰੋਕ ਲਿਆ ਜਾਵੇ ਤਾਂ ਬੈਟਰ ਆ, ਅਦਰਵਾਈਜ਼ ਸਿਚੁਏਸ਼ਨ ਜਿਹੜੀ ਆ ਉਹ ਬੈਡ ਹੀ ਬਣਦੀ ਜਾਵੇਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜੋ ਬਾਈਡਨ ਨੇ ਬਰੂਸ ਰੀਡ ਉਹਨਾਂ ਨੂੰ ਡਿਪਟੀ ਚੀਫ ਆਫ ਸਟਾਫ ਦੇ ਲਈ ਜਿਹੜਾ ਆ ਉਹ ਰੱਖਿਆ ਹੈਗਾ ਆ। ਸੋ ਇਹ ਵਾਈਟ ਹਾਊਸ ਦੇ ਵਿੱਚ ਇੱਕ ਹੋਰ ਹਾਇਰਿੰਗ ਕਹਿੰਦੇ ਆ ਵੀ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਜਿੱਦਾਂ ਤੁਸੀਂ ਆਲਰੇਡੀ ਵਿਨੇ ਰੈਡੀ ਹੋਣਾ ਦਾ ਤਾਂ ਜਿਹੜਾ ਆਲਰੇਡੀ ਦੱਸ ਹੀ ਚੁੱਕੇ ਆ ਵੀ ਉਹਨਾਂ ਦੇ ਡਾਇਰੈਕਟਰ ਆਫ ਸਪੀਚ ਰਾਈਟਿੰਗ ਜਿਹੜੇ ਆ ਉਹ ਰੱਖੇ ਜਾਣਗੇ। ਸੋ ਕਾਫੀ ਜਿਹੜੇ ਆਪਣਾ ਹੌਲੀ ਹੌਲੀ ਆਪਣੇ ਨੋਮੀਨੇਸ਼ਨਸ ਅਤੇ ਉਹ ਜਿਹੜੇ ਲੋਕ ਡਾਇਰੈਕਟਲੀ ਹਾਇਰ ਕੀਤੇ ਜਾ ਸਕਦੇ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਮੰਨਿਆ ਆ। ਨਾਲ ਹੀ ਜਿਹੜੀ ਬਾਈਡਨ ਨੇ ਜਿਹੜਾ ਇਹ ਦੱਸਿਆ, ਨਾਟ ਬਾਈਡਨ, ਉਹਨਾਂ ਦੇ ਐਡਵਾਈਜ਼ਰਸ ਜਿਹੜੇ ਆ ਉਹਨਾਂ ਨੇ ਇਹ ਦੱਸਿਆ ਆ ਵੀ ਬਹੁਤ ਸਾਰੀਆਂ ਜਿਹੜੀਆਂ ਟਰੰਪ ਹੁਣਾਂ ਦੀਆਂ ਇਮੀਗ੍ਰੇਸ਼ਨ ਰਿਸਟ੍ਰਿਕਸ਼ਨਸ ਵਾਲੀਆਂ ਪੋਲਿਸੀਜ਼ ਆ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਰਿਮੇਨ ਇਨ ਪਲੇਸ ਜਿਹੜੀਆਂ ਉਹ ਰਹਿਣਗੀਆਂ ਅਤੇ ਕਹਿੰਦੇ ਇਮੀਡੀਏਟਲੀ ਉਹ ਰੋਲ ਬੈਕ ਆ ਉਹ ਨਹੀਂ ਹੋਣਗੀਆਂ। ਖਾਸ ਕਰਕੇ ਜਿਹੜੀਆਂ ਅਸਾਈਲਮ ਨੂੰ ਲੈ ਕੇ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਮੈਕਸੀਕੋ ਬਾਰਡਰ ਦੇ ਉੱਤੇ, ਵੀ ਉਹਨਾਂ ਨੂੰ ਲੈ ਕੇ ਜਿਹੜਾ ਆ ਉਹ ਪਹਿਲੇ ਦਿਨ ਤਾਂ ਕਹਿੰਦੇ ਆ ਉਹ ਚੇਂਜ ਨਹੀਂ ਕਰਨਗੇ। ਯਾਦ ਹੋਣਾ ਵੀ ਆਪਣੇ ਚੁਣਾਵੀ ਵਾਅਦਿਆਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਡੇ 1 ਤੋਂ ਅਜਿਹੇ ਜਿਹੜੇ ਚੇਂਜਿਸ ਆ ਉਹ ਕਰਨ ਜਾ ਰਹੇ ਹੈਗੇ ਆ। ਸੂਜ਼ਨ ਰਾਈਸ ਜਿਹੜੇ ਡੋਮੈਸਟਿਕ ਪੋਲਿਸੀ ਦੇ ਐਡਵਾਈਜ਼ਰ ਹੈਗੇ ਆ ਅਤੇ ਜੇਕ ਸੁਲਿਵਨ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਲਈ ਬਾਈਡਨ ਦੇ ਪਿਕ ਹੈਗੇ ਆ, ਉਹਨਾਂ ਨੇ ਆਪਣੀਆਂ ਰਿਟਨ ਸਟੇਟਮੈਂਟਸ ਇੱਕ ਇੰਟਰਵਿਊ ਦੇ ਦੌਰਾਨ ਜਿਹੜਾ ਆ ਉਹ ਦਿੱਤੀਆਂ ਆ। ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਲਈ ਟਰੰਪ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਅਨਡੂ ਕਰਨ ਦੇ ਲਈ ਉਹਨਾਂ ਨੂੰ ਕੁਛ ਵਕਤ ਲੱਗੇਗਾ ਅਤੇ ਪਹਿਲੇ ਦਿਨ ਇਹ ਚੀਜ਼ਾਂ ਕਰਨੀਆਂ ਅਸੰਭਵ ਹੋਣਗੀਆਂ। ਜੀ, ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਸੀ ਪੋਲੀਟੀਕਲ ਸਾਈਲਮ ਦੀ, ਆਪਾਂ ਸੈਚਰਡੇ ਵੀ ਜਿਹੜੇ ਸਾਡੇ ਅਟੋਰਨੀ ਜੇ ਤਿਰਕੀਆਨਾ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ USA ਦੇ ਵਿੱਚ ਦੇ ਤੁਹਾਡਾ ਪੋਲੀਟੀਕਲ ਸਾਈਲਮ ਕੇਸ ਡਿਨਾਈ ਹੋਇਆ ਜਾਂ ਕੋਈ ਸਿਚੁਏਸ਼ਨ ਇੱਦਾਂ ਦੀ ਹੈਗੀ ਆ, ਪਰ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਉੱਥੇ ਪ੍ਰੋਟੈਸਟ ਦੇ ਵਿੱਚ ਆ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਇੰਡੀਆ ਦੀ ਸਰਕਾਰ ਆ ਉਹਦੇ ਵੱਲੋਂ ਜ਼ੁਲਮ ਕੀਤਾ ਗਿਆ ਆ, ਉਹਦੇ ਬੇਸ ਦੇ ਉੱਤੇ ਤੁਸੀਂ ਜਿਹੜਾ ਆਪਣਾ ਕੇਸ ਇੱਥੇ ਆ ਪੋਲੀਟੀਕਲ ਸਾਈਲਮ ਦਾ ਉਹਨੂੰ ਓਪਨ ਕਰਵਾ ਸਕਦੇ ਆ, ਕਿਉਂਕਿ ਉਹ ਕਹਿੰਦੇ ਆ ਵੀ ਜਿਹੜੀ ਸਿਚੁਏਸ਼ਨ ਚੇਂਜ ਇਨ ਏ ਕੰਟਰੀ ਉਹਦੇ ਅੰਡਰ ਇਹ ਆਉਂਦਾ ਹੈਗਾ। ਸੋ ਇੱਦਾਂ ਦੀਆਂ ਆਪਸ਼ਨਸ ਵੀ ਹੈਗੀਆਂ, ਉਹਦੇ ਵਾਸਤੇ ਤੁਸੀਂ ਜਿਹੜਾ ਜੇ ਤਿਰਕੀਆਣਾ ਆ ਅਟੋਰਨੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਫੋਨ ਬੇਸ਼ੱਕ ਦੀ ਬਾਅਦ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਤੋਂ ਲੈ ਲਿਓ ਜੀ। ਅਤੇ ਰਾਜਕਰਮਵੀਰ ਸਿੰਘ ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਹਾਂਜੀ ਬਿਲਕੁਲ, ਸਮਾਂ ਸਮਾਪਤ ਹੋ ਚੁੱਕਾ ਹੈ ਅਤੇ ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਜਿਹੜਾ ਸ਼ਾਮ ਦੇ ਜਿਹੜਾ ਜੀ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।